ਵੀਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਐਂਡ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਸਰੀ ਬ੍ਰਿਟਿਸ਼ ਕੋਲੰਬੀਆ ਤੋਂ ਸਰਦਾਰ ਕਰਮਜੀਤ ਸਿੰਘ ਚੀਮਾ ਜੀ ਦੀ ਹੈ। ਇਹ ਲਿਖਦੇ ਹਨ, ਅੱਜ ਕੱਲ੍ਹ ਬਾਬਾ ਠਾਕਰ ਸਿੰਘ ਪਟਿਆਲਾ ਵਾਲਿਆਂ ਬਾਰੇ ਫੇਸਬੁੱਕ ਤੇ ਕਾਫੀ ਵਾਦ ਵਿਵਾਦ ਚੱਲ ਰਿਹਾ ਹੈ ਕਿ ਉਹ ਆਪਣੇ ਵਿਚਾਰਾਂ ਅਤੇ ਕਥਾ ਵਿੱਚ ਸੰਤਾਂ ਬਾਰੇ ਝੂਠ ਬੋਲਦੇ ਹਨ। ਕਿਰਪਾ ਕਰਕੇ ਇਹ ਜ਼ਰੂਰ ਦੱਸਿਓ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ। ਇਹਨਾਂ ਨੇ ਇੱਕ ਨਿੱਜੀ ਸਵਾਲ ਵੀ ਪੁੱਛਿਆ ਹੈ। ਹਾਂਜੀ ਡਾਕਟਰ ਸਾਹਿਬ। ਵੀਰ ਕਰਮਜੀਤ ਸਿੰਘ ਜੀ ਚੀਮਾ ਦਾ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਦੇਖੋ ਉਹਨਾਂ ਦਾ ਸਵਾਲ ਸਿਰ ਮੱਥੇ ਤੇ ਹੈ, ਪਰ ਮੈਂ ਸਮਝਦਾ ਹਾਂ ਵੀ ਗਲੋਰੀ ਜਾਂ ਵਡਿਆਈ ਇਹ ਪੰਥ ਦੀ ਹੈ ਤੇ ਪੰਥ ਦੀ ਗੱਲ ਹੀ ਸਾਨੂੰ ਸੋਭਦੀ ਵੀ ਹੈ। ਜਦੋਂ ਕਦੇ ਉਹ ਮਿਲਣਗੇ, ਨਿੱਜੀ ਗੱਲਾਂ ਵੀ ਕਰਨੀਆਂ ਚਾਹਣਗੇ, ਉਹਨਾਂ ਨਾਲ ਜ਼ਰੂਰ ਕਰਾਂਗਾ। ਪਰ ਮੈਂ ਇਸ ਪਲੇਟਫਾਰਮ ਨੂੰ ਸਿਰਫ ਤੇ ਸਿਰਫ ਖਾਲਸਾ ਪੰਥ ਦੀ ਚੜ੍ਹਦੀ ਕਲਾ, ਖਾਲਿਸਤਾਨ ਦੀ ਗਲੋਰੀ, ਖਾਲਿਸਤਾਨ ਦੇ ਯੋਧਿਆਂ ਦੀ ਬਹਾਦਰੀ ਦੀ ਗਾਥਾ, ਇਸ ਸਭ ਨੂੰ ਹੀ ਸਮਰਪਿਤ ਕੀਤਾ ਹੈ। ਕੋਈ ਨਿੱਜ ਵਡਿਆਈ ਦਾ ਇਹ ਕੋਈ ਪਲੇਟਫਾਰਮ ਨਹੀਂ ਹੈ। ਉਹਨਾਂ ਨੇ ਠਾਕਰ ਸਿੰਘ ਪਟਿਆਲੇ ਵਾਲੇ ਜਿਨ੍ਹਾਂ ਨੂੰ ਕਰਕੇ ਜਾਣਿਆ ਜਾਂਦਾ, ਉਹਨਾਂ ਬਾਰੇ ਪੁੱਛਿਆ। ਦੇਖੋ, ਨਾ ਹੀ ਮੈਨੂੰ ਉਹਨਾਂ ਨੂੰ ਕਦੇ ਸੁਣਨ ਦਾ ਮੌਕਾ ਮਿਲਿਆ 1 to 1, ਨਾ ਹੀ ਮੈਂ ਉਹਨਾਂ ਦਾ ਕਦੇ ਕੋਈ YouTube ਤੇ ਜਾਂ ਕਿਤੇ ਸੁਣਿਆ, ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਇਹ ਜਿਹੜੇ ਠਾਕਰ ਸਿੰਘ ਸੱਜਣ ਨੇ, ਇਹ ਰੁਲਦਾ ਸਿੰਘ ਜਿਹਦਾ ਅਸੀਂ ਜ਼ਿਕਰ ਕੀਤਾ ਰਾਸ਼ਟਰੀ ਸਿੱਖ ਸੰਗਤ ਵਾਲੇ ਦਾ, ਉਹ ਵੀ ਪਟਿਆਲੇ 'ਚ ਰਹਿੰਦਾ ਸੀ। ਉਹਨਾਂ ਦੇ ਕਾਫੀ ਨਜ਼ਦੀਕੀ ਸੀ, ਇਹਨਾਂ ਦਾ ਆਣ ਜਾਣ ਵੀ ਸੀ, ਔਰ ਕੁਝ ਪਿਕਚਰਸ ਜ਼ਰੂਰ ਗੁਜ਼ਰੀਆਂ ਜਦੋਂ ਰੁਲਦਾ ਸਿੰਘ ਦਾ ਸ਼ਾਇਦ ਲੜਕੇ ਪਹਿਲਾਂ ਐਕਸੀਡੈਂਟ 'ਚ ਕਿਵੇਂ ਉਸ ਦੀ ਡੈਥ ਹੋਈ ਸੀ ਬਿਮਾਰੀ ਨਾਲ, ਤਾਂ ਉਹਦੇ ਘਰ 'ਚ ਵੀ ਇਹ ਬੈਠੇ ਹੋਏ ਨੇ, ਬਾਅਦ ਦੇ ਵਿੱਚ ਵੀ। ਸੋ ਹੁਣ ਰੁਲਦਾ ਸਿੰਘ ਨਾਲ ਕਿਸੇ ਦਾ ਵੀ ਜਿਹੜਾ ਵੀ ਕੋਈ ਪੰਥਕ ਭਾਵਨਾ ਰੱਖਣ ਵਾਲਾ ਬੰਦਾ ਉਸ ਪੀਰੀਅਡ ਤੋਂ ਰਿਹਾ ਹੈ, ਉਹਨੂੰ ਪਤਾ ਹੈ ਵੀ ਉਹ ਕਿਹਦੀ ਨੁਮਾਇੰਦਗੀ ਕਰਦਾ ਸੀ, ਕੀ ਹੈ। ਸੋ ਉਹਦੇ ਕਰਕੇ ਕਿਉਂ ਇਹਨਾਂ ਦੀ ਨੇੜਤਾ ਰਹੀ ਹੈ ਜਾਂ ਕੀ ਹੈ, ਇਹਦਾ ਜਵਾਬ ਤਾਂ ਉਹੀ ਦੇ ਸਕਦੇ ਨੇ। ਤੇ ਬਾਕੀ ਇਸ ਤੋਂ ਜ਼ਿਆਦਾ ਮੈਨੂੰ ਕੋਈ ਉਹਨਾਂ ਬਾਰੇ ਜਾਂ ਉਹਨਾਂ ਦੀ ਕੀ ਵਿਚਾਰਧਾਰਾ ਹੈ ਜਾਂ ਕੀ ਹੈ, ਪਰ ਰੁਲਦਾ ਸਿੰਘ ਨਾਲ ਜਿਹੜੀ ਨਜ਼ਦੀਕੀ ਹੈ ਇਹ ਫॉर श्योर ਰਹੀ ਹੈ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਬ੍ਰਿਸਬੇਨ ਆਸਟ੍ਰੇਲੀਆ ਤੋਂ ਵੀਰ ਹਰਵਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅਸੀਂ ਆਪ ਜੀ ਦਾ ਪ੍ਰੋਗਰਾਮ ਸਾਡੇ ਬਹੁਤ ਹੀ ਪਿਆਰੇ ਮਿੱਤਰ ਜਸਪ੍ਰੀਤ ਸਿੰਘ ਹੋਰਾਂ ਦੇ ਰੇਡੀਓ ਕੌਮੀ ਆਵਾਜ਼ ਤੋਂ ਸੁਣਦੇ ਹਾਂ ਤੇ ਜ਼ਿਆਦਾਤਰ YouTube ਤੇ ਵੀ ਵੇਖਦੇ ਹਾਂ। ਡਾਕਟਰ ਸਾਹਿਬ, ਦਾਸ ਨੂੰ ਆਪ ਜੀ ਤੇ ਆਪ ਵਰਗੇ ਸੱਚ ਦੇ ਰਾਹ ਤੇ ਤੁਰੇ ਸੱਜਣਾ ਤੋਂ ਬਹੁਤ ਪ੍ਰੇਰਨਾ ਮਿਲਦੀ ਹੈ। ਸੋ ਦਾਸ ਨੇ 2 ਲੇਖ ਲਿਖੇ ਹਨ। ਪਹਿਲਾ ਲੇਖ ਸਿੱਖੀ ਸੋਚ ਦਾ ਕਤਲ, ਦੂਜਾ ਜੰਗ ਜਾਰੀ ਹੈ। ਪਹਿਲੇ ਲੇਖ ਵਿੱਚ ਇਹ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਬ੍ਰਾਹਮਣਵਾਦੀ ਸੋਚ ਸਿੱਖੀ ਸੋਚ ਨੂੰ ਉਸ ਦਿਨ ਤੋਂ ਤਬਾਹ ਕਰਨ ਦੀਆਂ ਯੋਜਨਾਵਾਂ ਬਣਾ ਰਹੀ ਹੈ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ, ਅਤੇ ਦੂਸਰੇ ਵਿੱਚ ਜਿਸ ਤਰ੍ਹਾਂ ਯਹੂਦੀਆਂ ਨੂੰ ਆਪਣੀ ਨਸਲਕੁਸ਼ੀ ਤੋਂ ਬਾਅਦ ਜਾਗ ਆਈ ਸੀ, ਅੱਜ ਸਿੱਖਾਂ ਨੂੰ 84 ਤੋਂ ਮਗਰੋਂ ਜਾਗਣ ਦੀ ਜ਼ਰੂਰਤ ਹੈ। ਡਾਕਟਰ ਸਾਹਿਬ, ਮੇਰੇ ਮਨ ਵਿੱਚ ਬਹੁਤ ਦਿਨਾਂ ਤੋਂ ਇੱਕ ਸਵਾਲ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਆਪ ਜੀ ਦੀ ਆਗਿਆ ਹੋਵੇ ਤਾਂ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ। ਡਾਕਟਰ ਸਾਹਿਬ ਅੱਗੇ। ਦੇਖੋ, ਮੈਂ ਸਵਾਲ ਦੇਖ ਲਏ ਨੇ ਇਹਨਾਂ ਦੇ ਜੀ। ਸਭ ਤੋਂ ਪਹਿਲਾਂ ਤਾਂ ਵੀਰ ਹਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਬ੍ਰਿਸਬੇਨ ਆਸਟ੍ਰੇਲੀਆ ਤੋਂ ਲਿਖਿਆ ਜੀ। ਜਿਨ੍ਹਾਂ ਦਾ ਜ਼ਿਕਰ ਇਹਨਾਂ ਨੇ ਕੀਤਾ ਹੈ ਵੀਰ ਜਸਪ੍ਰੀਤ ਸਿੰਘ, ਇਹ ਸਾਰੇ ਹੀ ਬੜੇ ਉਤਸ਼ਾਹੀ ਨੌਜਵਾਨ ਨੇ ਜੀ, ਔਰ ਇਹਨਾਂ ਨੇ ਬੜੀ ਹਿੰਮਤ ਕਰਕੇ ਆਸਟ੍ਰੇਲੀਆ ਦੇ ਵਿੱਚ ਕੌਮੀ ਆਵਾਜ਼ ਰੇਡੀਓ ਸ਼ੁਰੂ ਕੀਤਾ ਹੋਇਆ ਜੀ, ਜਿਸ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੀਰ ਭੈਣਾਂ ਨੇ ਉਹ ਸੁਣਦੇ ਨੇ ਜੀ। ਔਰ ਉਹਨਾਂ ਨੇ ਉਦਮ ਕਰਕੇ ਜਿਹੜਾ ਸਾਡਾ ਪ੍ਰੋਗਰਾਮ ਇਹ ਸੱਚੋ ਸੱਚ ਹੈ, ਇਹ ਵੀ ਲਾਈਵ ਉਹਨਾਂ ਦੇ ਰੇਡੀਓ ਦੇ ਉੱਤੇ ਹੁਣ ਵੀ ਬ੍ਰੌਡਕਾਸਟ ਹੋ ਰਿਹਾ ਹੋਏਗਾ ਜੀ ਜੀ। ਤੇ ਬਹੁਤ ਸਾਰੇ ਟੈਕਸੀਆਂ ਵਾਲੇ, ਟਰੱਕਾਂ ਵਾਲੇ, ਦੂਸਰੇ ਜਿਹੜੇ ਵੀਰ ਨੇ ਜੀ, ਉਹ ਬੇਸ਼ੱਕ ਸਾਨੂੰ ਦੇਖ ਤਾਂ ਨਹੀਂ ਸਕਦੇ ਕਿਉਂਕਿ ਇੱਕ ਤਾਂ ਟਾਈਮ ਵੀ ਡਿਫਰੈਂਟ ਹੈ, ਦੂਸਰਾ ਉਹਨਾਂ ਦੇ ਕੰਮਾਂ ਦੇ ਟਾਈਮ ਨੇ, ਪਰ ਉਹ ਰੇਡੀਓ ਰਾਹੀਂ ਸੁਣਦੇ ਨੇ ਜੀ ਜੀ। ਸੋ ਮੈਂ ਕੌਮੀ ਆਵਾਜ਼ ਰੇਡੀਓ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸਾਨੂੰ ਇੱਕ ਪਲੇਟਫਾਰਮ ਦਿੱਤਾ ਹੈ ਕਿ ਉਹਨਾਂ ਰਾਹੀਂ ਅਸੀਂ ਆਸਟ੍ਰੇਲੀਆ ਤੱਕ ਆਪਣੀ ਆਵਾਜ਼ ਪਹੁੰਚਾ ਰਹੇ ਜੀ। ਉਹਨਾਂ ਨੇ ਵੀਰ ਹਰਵਿੰਦਰ ਸਿੰਘ ਲੇਖਕ ਵੀ ਨੇ, ਉਹਨਾਂ ਨੇ ਆਪਣੇ 2 ਲੇਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਸਿੱਖੀ ਸੋਚ ਦਾ ਕਤਲ ਜੀ ਔਰ ਜੰਗ ਜਾਰੀ ਹੈ। ਸੋ ਬਹੁਤ ਚੰਗੀ ਗੱਲ ਹੈ। ਸਾਡੇ ਕੌਮ ਦੇ ਵਿੱਚ ਤਾਂ ਪੜ੍ਹਨ ਦਾ ਹੀ ਸ਼ੌਕ ਨਹੀਂ ਹੈ, ਤੇ ਜਿਹਨੂੰ ਲਿਖਣਾ ਵੀ ਆਉਂਦਾ ਹੋਏ ਉਹ ਤਾਂ ਸੋਨੇ ਤੇ ਸੁਹਾਗਾ, ਉਹ ਤਾਂ ਪੜ੍ਹਦਾ ਜ਼ਰੂਰੀ ਹੋਏਗਾ ਜੀ ਜੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜਾ ਸਾਡਾ ਟਕਰਾਅ ਬ੍ਰਾਹਮਣਵਾਦ ਜਾਂ ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ ਜੀ, ਉਸ ਸੋਚ ਦੇ ਨਾਲ ਹੈ। ਉਹ ਤਾਂ ਉਦੋਂ ਹੀ ਹੋ ਗਿਆ ਸੀ ਜਿੱਦਣ ਬਾਬੇ ਨਾਨਕ ਨੇ 10-11 ਸਾਲ ਦੀ ਉਮਰ 'ਚ ਬ੍ਰਾਹਮਣ ਦਾ, ਪਾਂਧੇ ਦਾ ਹੱਥ ਫੜ ਲਿਆ ਸੀ ਕਿ ਇਹ ਜਬਰੀ ਪਾਉਣ ਨਹੀਂ ਦੇਣਾ ਹੈ ਜਨੇਊ ਜੀ ਜੀ, ਕਿ ਵੀ ਇਹ ਜਿਹੜਾ ਤੁਸੀਂ ਦਇਆ, ਸੰਤੋਖ, ਜਪ, ਸਤ, ਇਹਨਾਂ ਸਾਰੇ ਗੁਣਾਂ ਤੋਂ ਸਖਣੇ ਹੋ, ਤੇ ਜੇ ਇਹੋ ਜਿਹਾ ਜਨੇਊ ਹੈਗਾ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ,
ਜੀ ਫਿਰ ਤਾਂ ਮੈਨੂੰ ਪਾ ਦਿਓ, ਪਰ ਇਹ ਨਹੀਂ ਹੈ ਮੈਂ ਜਿਹੜਾ ਜਿਹਦੇ 'ਚ ਦਇਆ ਦਾ ਅਭਾਵ ਹੈ। ਜਿਵੇਂ ਅਸੀਂ ਉਹ ਸ਼ਬਦ ਦੁਹਰਾਉਂਦੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਤਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਜੀ ਜੀ ਸੋ ਇਸ ਦੇ ਲਈ ਵੀਰ ਵਧਾਈ ਦੇ ਪਾਤਰ ਨੇ ਕਿ ਉਹ ਲਿਖਦੇ ਨੇ। ਹੁਣ ਉਹਨਾਂ ਦੇ ਸਵਾਲਾਂ ਵੱਲ ਮੈਂ ਆਵਾਂ ਜੀ। ਉਹਨਾਂ ਨੇ ਜਿਹੜੇ ਸਵਾਲ ਪੁੱਛੇ ਨੇ ਉਹਨਾਂ ਦੇ ਵਿੱਚ ਵਜ਼ਨ ਹੈ ਜੀ, ਅਹਿਮੀਅਤ ਵੀ ਹੈ, ਟਾਈਮਿੰਗ ਵੀ ਹੈ ਜੀ ਜੀ। ਪਰ ਸਾਡਾ ਹਮੇਸ਼ਾ ਇਹ ਯਤਨ ਹੁੰਦਾ ਹੈ ਵੀ ਜਿਹੜੇ ਪੰਥਕ ਧਿਰਾਂ ਵਾਲੇ ਪੰਜਾਬ 'ਚ ਹੋਣ ਬਾਹਰ ਹੋਣ, ਉਹ ਜੋ ਵੀ ਕਰਦੇ ਨੇ ਉਹਨਾਂ ਤੇ ਫੌਰਨ ਰਿਐਕਟ ਨਾ ਕੀਤਾ ਜਾਏ ਸਿਚੁਏਸ਼ਨ ਤੇ, ਤਾਂ ਕਿ ਕੱਲ ਨੂੰ ਇਹ ਨਾ ਲੱਗੇ ਕਿ ਵੀ ਅਸੀਂ ਕੋਈ ਜਿਹੜਾ ਪੰਥਕ ਏਕਤਾ ਜਾਂ ਕੋਈ ਨੇੜੇ ਆਉਣ ਦਾ ਸਬਬ ਬਣ ਸਕਦਾ ਹੈ ਜਾਂ ਬਣ ਸਕਦਾ ਸੀ ਜਾਂ ਬਣ ਸਕਦਾ ਹੈ, ਜੀ ਜੀ, ਉਹਨੂੰ ਅਸੀਂ ਤੋੜਨ ਦਾ ਕਾਰਨ ਬਣੇ। ਸੋ ਮੈਂ ਹਾਲ ਦੀ ਘੜੀ ਕਿਉਂਕਿ ਜਿਵੇਂ ਉਹ ਕਹਿੰਦੇ ਨੇ ਵੀ ਤੇਲ ਦੇਖੋ ਤੇਲ ਦੀ ਧਾਰ ਦੇਖੋ, ਜਿਹੜੇ ਉਹਨਾਂ ਨੇ 3-4 ਸਵਾਲਾਂ 'ਚ ਜਿਸ ਧਿਰ ਪ੍ਰਤੀ ਜੋ ਕੰਸਰਨ ਜ਼ਾਹਰ ਕੀਤੇ ਨੇ ਜੀ, ਸਾਡੇ ਵੀ ਉਵੇਂ ਹੀ ਨੇ, ਮੈਂ ਵੀ ਬਿਲਕੁਲ ਉਸ ਲਾਈਨ ਦੇ ਉੱਤੇ ਹੀ ਸੋਚਦਾ ਜੀ। ਪਰ ਅਸੀਂ ਇਹਨਾਂ ਬਾਰੇ ਹਾਲ ਦੀ ਘੜੀ ਕੁਝ ਕਹਿਣ ਤੋਂ ਗੁਰੇਜ਼ ਕਰਾਂਗੇ, ਥੋੜਾ ਜਿਹਾ ਇਸ ਨੂੰ ਹੋਰ ਮੋਨੀਟਰ ਅਸੀਂ ਕਰਨਾ ਚਾਹੁੰਦੇ, ਪਰ ਹੈ ਇਹ ਫਿਕਰ ਵਾਲੀ ਗੱਲ ਹੈ ਜੋ ਉਹਨਾਂ ਨੇ ਕਿਹਾ ਔਰ ਜੋ ਡਿਵੈਲਪਮੈਂਟ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੇ ਹੁਣ ਅਸੀਂ ਈਮੇਲ ਦਾ ਸਿਲਸਿਲਾ ਇੱਥੇ ਖਤਮ ਕਰਕੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਤੇ ਅੱਜ 19 ਜੁਲਾਈ 2013 4 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਅੱਜ ਦੇ ਦਿਨ ਦੀ ਸਾਡੇ ਦਰਸ਼ਕਾਂ ਨੂੰ ਇਤਿਹਾਸਕ ਅਹਿਮੀਅਤ ਦੱਸੋ। ਅੱਜ ਦੇ ਦਿਨ ਦੀ ਸਿੱਖ ਇਤਿਹਾਸ ਦੇ ਹਵਾਲੇ ਨਾਲ ਖਾਸ ਤੌਰ ਤੇ ਅਜੋਕੇ ਇਤਿਹਾਸ ਦੇ ਤੇ ਇੱਕ ਘਟਨਾ ਹੀ ਮੈਂ ਜਿਹੜੀ ਹੈ ਅਹਿਮ ਕੈਟਾਗਰੀ 'ਚ ਰੱਖੀ ਹੈ। ਅਮਰਜੀਤ ਸਿੰਘ ਦਹੇੜੂ ਇੱਕ ਬੜੇ ਬਹਾਦਰ ਯੋਧੇ ਸੀ। ਸੰਤਾਂ ਦੀ ਪ੍ਰੇਰਨਾ ਦੇ ਨਾਲ ਜੀ ਇਹਨਾਂ ਨੇ ਦੁਸ਼ਟਾਂ ਨੂੰ ਸਜ਼ਾ ਦੇਣ ਦਾ ਜਿਹੜਾ ਉਦਮ ਹੈ ਉਹ ਕੀਤਾ ਔਰ ਉਹ ਆਪਣੇ ਘਰ ਦੇ ਵਿੱਚ ਸਨ ਜਦੋਂ ਕਿ ਇੱਕ ਉਹਨਾਂ ਨੇ ਕਿਸੇ ਮੁਖਬਰ ਨੇ ਸੂਹ ਦਿੱਤੀ ਔਰ ਇੱਕ ਪੁਲਿਸ ਸਬ ਇੰਸਪੈਕਟਰ ਪ੍ਰੀਤਮ ਸਿੰਘ ਬਾਜਵਾ ਤੇ ਸਿਪਾਹੀ ਸੂਰਤ ਸਿੰਘ ਉਹ ਆਪਣੀ ਪਾਰਟੀ ਪੁਲਿਸ ਪਾਰਟੀ ਨਾਲ ਰੇਡ ਕੀਤਾ ਔਰ ਫਿਰ ਹਮੇਸ਼ਾ ਜਿਵੇਂ ਪੁਲਿਸੀਆਂ ਨੂੰ ਹੁੰਦਾ ਹੈ ਕਿ ਜੀ ਸਾਨੂੰ ਪ੍ਰਮੋਸ਼ਨ ਜਲਦੀ ਮਿਲੇ, ਉਹਨੇ ਬਾਕੀ ਵੀ ਕੋਈ ਆਪਣੀ ਫੋਰਸ ਨਹੀਂ ਲਈ ਨਾਲ, ਦਵਾ ਦਵਾ ਪੌੜੀਆਂ ਚੜ੍ਹ ਰਿਹਾ ਸੀ ਜਦੋਂ ਕਿ ਉੱਤੋਂ ਬਸਟ ਵੱਜਿਆ ਤੇ ਮਾਰੇ ਗਏ ਸੀ ਦੋਨੋਂ ਹੀ। ਬਾਅਦ ਦੇ ਵਿੱਚ ਕਿਸੇ ਮੁਖਬਰ ਦੀ ਸੂਹ ਦੇ ਉੱਤੇ ਭਾਈ ਅਮਰਜੀਤ ਸਿੰਘ ਤੇ ਦਹੇੜੂ ਨੂੰ ਫੜ ਲਿਆ ਗਿਆ ਸੀ ਔਰ ਅੱਜ ਦੇ ਦਿਨ ਉਹਨਾਂ ਨੂੰ 1982 ਦੇ ਵਿੱਚ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਪਰ ਉਸ ਵੇਲੇ ਜਿਹੜਾ ਇਹਦਾ ਇੰਸਪੈਕਟਰ ਬਾਜਵੇ ਦਾ, ਸਬ ਇੰਸਪੈਕਟਰ ਬਾਜਵੇ ਦਾ ਜਾਂ ਪੁਲਸੀਏ ਦਾ ਮਾਰਿਆ ਜਾਣਾ ਸੀ, ਇਹ ਇੱਕ ਬੜਾ ਫੋਕਲੋਰ ਦੇ ਵਿੱਚ ਆਇਆ ਔਰ ਮੈਨੂੰ ਯਾਦ ਹੈ ਵੀ ਮੰਜੀ ਸਾਹਿਬ ਦੇ ਦੀਵਾਨ ਹਾਲ 'ਚ ਵੀ ਇੱਕ ਛੋਟਾ ਬੱਚਿਆਂ ਦਾ ਜਥਾ ਹੁੰਦਾ ਸੀ, ਭੁਜੰਗੀਆਂ ਦਾ ਜਥਾ ਉਹਨਾਂ ਨੂੰ ਕਹਿੰਦੇ ਸੀ, ਸੰਤ ਵੀ ਉਹਨਾਂ ਨੂੰ ਬਹੁਤ ਐਡਮਾਇਰ ਕਰਦੇ ਸੀ। ਸੋ ਉਹਨਾਂ ਨੇ ਵੀ ਜਿਹੜੀ ਹੈ ਉਹ ਅਮਰਜੀਤ ਸਿੰਘ ਦਹੇੜੂ ਦੀ ਵਾਰ ਉਸ ਨੂੰ ਗਾਇਨ ਕਰਦੇ ਸੀ। ਹੋਰ ਵੀ ਢਾਗੜੀ ਜਥੇ ਜਿਹੜੇ ਨੇ ਉਹਨਾਂ ਨੇ ਪਿਕ ਕੀਤਾ। ਸੋ ਇਹ 84 ਤੋਂ ਪਹਿਲਾਂ ਦੀਆਂ ਜਿਹੜੀਆਂ ਬਹਾਦਰੀ ਦੀਆਂ ਗਾਥਾਵਾਂ ਨੇ ਉਹਨਾਂ ਦੇ ਵਿੱਚ ਇੱਕ ਪ੍ਰਮੁੱਖ ਗਾਥਾ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1928 ਦੇ ਵਿੱਚ ਕਿੰਗ ਫੁਆਦ ਇਜਿਪਟ ਦਾ, ਉਸ ਨੇ ਪਾਰਲੀਮੈਂਟ ਨੂੰ ਬਰਖਾਸਤ ਕਰਕੇ ਪਾਵਰ ਆਪਣੇ ਹੱਥ 'ਚ ਲੈ ਲਈ ਸੀ। ਹੁਣ ਵੀ ਇਜਿਪਟ ਜਿਹਦਾ ਪੁਰਾਣਾ ਨਾਮ ਮਿਸਰ ਹੈ, ਅੱਜ ਵੀ ਉੱਥੇ ਇਹੀ ਚੱਲ ਰਿਹਾ ਹੈ। ਜੇ ਇਲੈਕਸ਼ਨਾਂ ਹੋਈਆਂ ਇਸਲਾਮਿਕ ਬ੍ਰਦਰਹੁੱਡ ਵਾਲਿਆਂ ਨੇ ਪਾਵਰ ਲਈ, ਉਹ ਇਹਨਾਂ ਨੂੰ ਸੂਟ ਨਹੀਂ ਕੀਤੀ ਜੀ। ਸੋ ਹੁਣ ਉਹਨਾਂ ਨੇ ਫੌਜ ਰਾਹੀਂ ਦੁਬਾਰਾ ਇੱਕ ਕੂ ਕਰਾ ਕੇ ਉਹਨੂੰ ਕੱਢ ਦਿੱਤਾ ਹੈ। ਲੋਕ ਜਿਹੜੇ ਨੇ ਉਸ ਵੇਲੇ ਉੱਥੇ ਸਿਵਲ ਵਾਰ ਵਰਗੀ ਸਿਚੁਏਸ਼ਨ ਬਣੀ ਹੋਈ ਹੈ ਜੀ ਔਰ ਸੂਟ ਵੀ ਕਰਦੀ ਹੈ ਇਹਨਾਂ ਤਾਕਤਾਂ ਨੂੰ। ਸੋ ਇਹ 1928 'ਚ ਸੋ ਇਜਿਪਟ ਦੇ ਹਵਾਲੇ ਨਾਲ ਅਸੀਂ ਇਹ ਦੇਖੀਏ ਤਾਂ ਇਹ ਟ੍ਰੈਂਡ ਸੈਟਰ ਵੀ ਹੈ ਮਿਡਲ ਈਸਟ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦਾ ਪਾਸਟ ਹਿਸਟਰੀ 'ਚ ਵੀ ਜੀ। 1940 ਦੇ ਵਿੱਚ ਹਿਟਲਰ ਇੰਨਾ ਕੁ ਪਾਵਰਫੁਲ ਹੋ ਗਿਆ ਸੀ, ਅਜੇ ਸਾਲ ਡੇਢ ਸਾਲ ਹੀ ਸੈਕੰਡ ਵਰਲਡ ਵਾਰ ਨੂੰ ਚੱਲਿਆ ਹੋ ਗਿਆ ਸੀ, ਪਰ ਉਹਨੂੰ ਜਿੱਤਾਂ ਚਾਰ ਚੁਫੇਰੇ ਮਿਲ ਰਹੀਆਂ ਸੀ ਜੀ। ਤਾਂ ਉਹਨੇ ਫਿਰ ਬ੍ਰਿਟਨ ਨੂੰ ਜਿਹਦਾ ਕਿ ਪ੍ਰਾਈਮ ਮਿਨਿਸਟਰ ਵਿੰਸਟਨ ਚਰਚਿਲ ਸੀ, ਉਹਨੂੰ ਆਰਡਰ ਕੀਤਾ, ਉਹਨੂੰ ਇੰਗਲੈਂਡ ਵਾਲਿਆਂ ਨੂੰ ਕਿਹਾ ਕਿ ਜੀ ਸਰੈਂਡਰ ਕਰੋ, ਨਹੀਂ ਤਾਂ ਤੁਹਾਡਾ ਸਾਰਾ ਇੰਗਲੈਂਡ ਅਸੀਂ ਜਿਹੜਾ ਕਾਰਪੇਟ ਬੰਬਿੰਗ ਕਰਾਂਗੇ। ਔਰ ਲੰਡਨ ਦੇ ਉੱਤੇ ਬੰਬ ਡਿੱਗਦੇ ਸੀ ਰੋਜ਼ ਔਰ ਉਹ ਹਰ ਪਾਸਿਓਂ ਜਰਮਨ ਦੀਆਂ ਫੋਰਸਿਸ ਐਡਵਾਂਸ ਹੋ ਰਹੀਆਂ ਸੀ ਜੀ। ਪਰ ਜਦੋਂ ਦੁਸ਼ਮਣ ਪਾਵਰਫੁਲ ਹੋਏ ਤੇ ਦੁਸ਼ਮਣ ਦਾ ਖੌਫ ਪੈ ਰਿਹਾ ਹੋਏ ਤਾਂ ਉਹਨੂੰ ਕਿਵੇਂ ਅਨਡੂ ਕਰੀਦਾ। ਜੇ ਇਹਦਾ ਕਿਸੇ ਨੇ ਆਰਟ ਸਿੱਖਣਾ ਜੀ ਤੇ ਉਹ ਫਿਰ ਵਿੰਸਟਨ ਚਰਚਿਲ ਤੋਂ ਸਿੱਖੇ
ਕਿਉਂਕਿ 1940 ਚ ਇਹ ਧਮਕੀ ਮਿਲਦੀ ਹੈ ਤੇ 1941 ਦੇ ਵਿੱਚ ਵਿੰਸਟਨ ਚਰਚਲ ਨੇ ਕੈਂਪੇਨ ਲਾਂਚ ਕੀਤੀ, ਉਹਨੂੰ ਵੀ ਕੈਂਪੇਨ ਕਹਿੰਦੇ ਨੇ, ਕਿਉਂਕਿ ਜਦੋਂ ਜਿਹੜੀ ਵੀ ਹੈ ਉਹ ਇਸ ਤਰ੍ਹਾਂ ਲਿਖੀ ਜਾਂਦੀ ਹੈ, ਇਸ ਤਰ੍ਹਾਂ ਸਾਈਨ ਬਣਦਾ। ਅੱਜ ਵੀ ਜਦੋਂ ਕੋਈ ਚੋਣ ਜਿੱਤ ਜਾਂਦਾ ਜਾਂ ਦੂਜਾ ਤੇ ਦੂਰੋਂ ਐ ਕਰ ਰਹੇ ਹੁੰਦੇ ਨੇ ਵਿਕਟਰੀ। ਸੋ ਇਹ ਵਿੰਸਟਨ ਚਰਚਲ ਦੇ ਜ਼ਮਾਨੇ 'ਚ ਵੀ ਫॉर ਵਿਕਟਰੀ। ਸੋ ਉਹਨੇ ਜਦੋਂ ਹਿਟਲਰ ਨੇ ਇੰਟੀਮੀਡੇਟ ਕਰਨ ਦੀ ਕੋਸ਼ਿਸ਼ ਕੀਤੀ, ਲੋਕਾਂ 'ਚ ਖੌਫ ਦੇਣ ਦਾ ਯਤਨ ਕੀਤਾ, ਤੇ ਚਰਚਲ ਨੇ ਆਪਣੇ ਲੋਕਾਂ ਨੂੰ ਇੰਨਾ ਕਿ ਇਨਸਪਾਇਰ ਕੀਤਾ ਕਿ ਵੀ ਅਸੀਂ ਜੇ ਸਾਡੇ ਮੁਲਕ 'ਚ ਕੀ ਜੇ ਆ ਜਾਣਗੇ, ਹਰ ਗਲੀ 'ਚ, ਹਰ ਕੂਚੇ 'ਚ, ਹਰ ਘਰ 'ਚ। ਉਹਨੇ ਆਪਣੇ ਘਰਦਿਆਂ ਨੂੰ ਵੀ ਕਿਹਾ ਵੀ ਨਾਈਫ ਰੱਖੋ ਹਰ ਕਮਰੇ 'ਚ, ਕਿ ਵੀ ਹਰ ਨਾਜ਼ੀ ਦਾ ਅਸੀਂ ਇਕੱਲੇ ਨੇ ਹਰ ਕਮਰੇ 'ਚ ਲੜਨਾ। ਸੋ ਇਹ ਜਿਹੜੀ ਜੰਗਜੂ ਸਪਿਰਿਟ ਹੁੰਦੀ ਹੈ, ਔਰ ਮੈਂ ਜਦੋਂ ਅੱਜ ਆਪਣੇ ਹਵਾਲੇ ਨਾਲ ਦੇਖਦਾ ਹਾਂ ਕਿ ਸਾਡੀ 28-30 ਮਿਲੀਅਨ ਦੇ ਨੇੜੇ ਪਹੁੰਚੀ ਸਿੱਖ ਕੌਮ ਹੈ, ਇੰਨਾ ਸਾਡਾ ਮਾਣਮੱਤਾ ਇਤਿਹਾਸ ਹੈ, ਅਸੀਂ ਹਾਰ ਮੰਨੀ ਹੋਈ ਇੱਕ ਵੱਡੇ ਹਿੱਸੇ ਨੇ, ਦਿਲਗੀਰੀ ਹੈ ਜੀ, ਕੀ ਹੈ ਜੀ, ਕੀ ਬਣੇਗਾ ਜੀ, ਸਿਰ ਕਿੱਧਰ ਨੂੰ ਨੇ ਜੀ, ਪੈਰ ਕਿੱਧਰ ਨੂੰ ਨੇ ਜੀ। ਸੋ ਇਹ ਜਿਹੜਾ ਵਿੰਸਟਨ ਚਰਚਲ ਦਾ ਸੀ ਕਿ ਵੀ, ਔਰ ਇਹ ਜਿਹੜਾ ਵੀ ਅੰਗਰੇਜ਼ੀ ਦਾ ਲੈਟਰ ਹੈ, ਇਹ ਘਰਾਂ 'ਚ, ਦੀਵਾਰਾਂ ਤੇ, ਈਵਨ ਉਹਨਾਂ ਜ਼ਮਾਨੇ ਜਿਹੜੀਆਂ ਸ਼ਰਟਸ ਵੀ ਬਣਨ ਲੱਗੀਆਂ ਵੀ ਸ਼ੇਪ ਕਿ ਹਰ ਪਾਸੇ ਵਿਕਟਰੀ ਵਿਕਟਰੀ ਵਿਕਟਰੀ। ਜਦੋਂ ਤੁਹਾਨੂੰ ਹਮੇਸ਼ਾ, ਔਰ ਗੁਰੂ ਨੇ ਤਾਂ ਜਿਹੜੀ ਸਾਨੂੰ ਫਤਿਹ ਦਿੱਤੀ ਹੈ, ਫਤਿਹ ਹੀ ਵਿਕਟਰੀ ਹੈ ਕਿ ਜੇ ਖਾਲਸਾ ਵਾਹਿਗੁਰੂ ਨੇ ਬਣਾਇਆ ਤੇ ਫਤਿਹ ਜਿਹੜੀ ਹੈ ਉਹ ਵਾਹਿਗੁਰੂ ਦੀ ਹੈ। ਸੋ ਚਰਚਲ ਨੇ ਤਾਂ 1 ਸਾਲ ਕੈਂਪੇਨ ਸ਼ੁਰੂ ਕੀਤਾ ਹੋਏਗਾ। ਸਾਡਾ ਤਾਂ ਮਾਈਂਡਸੈਟ ਗੁਰੂ ਨੇ ਡਿਵੈਲਪ ਕੀਤਾ ਹੈ ਕਿ ਵੀ ਸ਼ੁੱਡ ਆਲਵੇਜ਼ ਥਿੰਕ ਕਿ ਵੀ ਮੈਦਾਨ ਮਾਰਨਾ ਹੈ, ਜਿੱਥੇ ਗਏ ਅਸੀਂ ਜਿੱਤਣਾ ਹੈ, ਦੇਖ ਤੇ ਇੱਕ ਫਤਿਹ ਦੀ ਅਸੀਂ ਗੱਲ ਕਰਦੇ ਹਾਂ, ਔਰ ਅਸੀਂ ਮੰਗਦੇ ਹਾਂ ਹਰ ਮੈਦਾਨ ਫਤਿਹ। 1941 ਦੇ ਵਿੱਚ ਹੀ ਅਮਰੀਕਾ ਦੇ ਵਿੱਚ ਪਹਿਲਾ ਆਰਮੀ ਸਕੂਲ ਬਣਿਆ ਬਲੈਕ ਕੈਡਿਟਸ ਲਈ, ਜਿਹਦੇ 'ਚ ਸਿਰਫ ਕਾਲਿਆਂ ਦੀ ਟ੍ਰੇਨਿੰਗ ਹੁੰਦੀ ਸੀ। 1990 ਦੇ ਵਿੱਚ ਰਿਚਰਡ ਨਿਕਸਨ ਦੇ ਨਾਂ ਦੇ ਉੱਤੇ ਲਾਇਬ੍ਰੇਰੀ ਬਣੀ ਯੋਰਬਾ ਲਿੰਡਾ ਕੈਲੀਫੋਰਨੀਆ 'ਚ। ਹੁਣ ਉੱਥੇ ਮਰ ਜਾਂਦੇ ਨੇ ਜਦੋਂ, ਜਾਂ ਜਿਉਂਦੇ ਵੀ ਰਹਿੰਦੇ ਨੇ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਉਹ ਸਮਾਧੀ ਇੱਕ ਬਣਾ ਕੇ ਉਹਦੇ ਤੇ ਉਹ ਫੁੱਲਾਂ ਦੇ ਹਾਰ ਰੱਖਣ ਚਲੇ ਜਾਂਦੇ ਨੇ, ਉਹਨਾਂ ਦਾ ਕੋਈ ਕੰਮ ਨਹੀਂ ਹੁੰਦਾ। ਇੱਥੇ ਜਿੰਨੇ ਪ੍ਰੈਜ਼ੀਡੈਂਟ ਜਿਹੜੇ ਆਪਣੀ ਟਰਮ ਖਤਮ ਕਰਕੇ ਆਉਂਦੇ ਨੇ, ਉਹਨਾਂ ਦਾ ਬਹੁਤਿਆਂ ਦੀ ਕੋਸ਼ਿਸ਼ ਹੁੰਦੀ ਹੈ ਲਾਇਬ੍ਰੇਰੀ ਐਸਟੈਬਲਿਸ਼ ਕਰੋ, ਜਿਹਦੇ 'ਚ ਉਹਨਾਂ ਦੇ ਪੀਰੀਅਡ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ, ਪਲੱਸ ਹੋਰ ਵੀ ਹੁੰਦਾ ਜੀ। ਇਸੇ ਤਰ੍ਹਾਂ ਉਹ ਹੋਰ ਕੰਮ ਕਰਦੇ ਨੇ। ਜਿਮੀ ਕਾਰਟਰ ਵਰਗਾ ਦੁਨੀਆ ਭਰ ਦੇ ਵਿੱਚ ਫਿਲੈਂਥਰੋਪਿਸਟ ਕੰਮ ਕਰਦਾ, ਘਰ ਬਣਾ ਕੇ ਦਿੰਦਾ ਗਰੀਬਾਂ ਨੂੰ ਜੀ। ਬਿਲ ਕਲਿੰਟਨ ਹੈ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਤੁਰਿਆ ਹੁੰਦਾ ਹੈ ਪੀਸ ਕੀਪਿੰਗ ਦੇ ਲਈ ਜੀ। ਸੋ ਨਿਕਸਨ ਬੜਾ ਬ੍ਰਿਲੀਅੰਟ ਪ੍ਰੈਜ਼ੀਡੈਂਟ ਸੀ। ਅਨਫੋਰਚੂਨੇਟਲੀ ਵਾਟਰਗੇਟ ਸਕੈਂਡਲ ਦੇ ਥੱਲੇ ਉਹਨੂੰ ਅਸਤੀਫਾ ਦੇਣਾ ਪਿਆ, ਪਰ ਜਿਹੜੀ ਲਾਇਬ੍ਰੇਰੀ ਉਹਨੇ ਐਸਟੈਬਲਿਸ਼ ਕੀਤੀ ਉਹ ਬੜੀ ਰਿਮਾਰਕੇਬਲ ਹੈ ਜੀ। ਤੇ 2012 ਦੇ ਵਿੱਚ ਇੰਗਲੈਂਡ ਨੇ 100 ਮਿਲੀਅਨ ਪਾਉਂਡਸ ਸੀਰੀਆ ਦਾ, ਜਿਹੜਾ ਕਿ ਇੰਗਲੈਂਡ ਦੇ ਵਿੱਚ ਜਮ੍ਹਾਂ ਸੀ, ਉਹ ਫਰੀਜ਼ ਕਰ ਲਿਆ ਜੀ। ਤੇ ਹੁਣ ਵੀ ਸੀਰੀਆ ਦੇ ਵਿੱਚ 5000 ਲੋਕ ਮਰ ਰਹੇ ਨੇ ਹਰ ਮਹੀਨੇ। ਸਿਵਲ ਵਾਰ ਥੋਪੀ ਹੋਈ ਹੈ ਨੇ ਵੈਸਟਰਨ ਕੰਟਰੀਜ਼ ਨੇ ਜੀ। ਸੋ ਪਹਿਲਾਂ ਉਹਨਾਂ ਦੇ ਪੈਸੇ ਵੀ ਖੋਹ ਲਏ, ਅਮਰੀਕਾ ਵਾਲੇ ਪੈਸੇ ਉਹਨਾਂ ਦੇ ਅਮਰੀਕਾ ਰਹਿ ਗਏ, ਇੰਗਲੈਂਡ ਵਾਲਿਆਂ ਨੇ ਉੱਥੇ ਫਰੀਜ਼ ਕਰ ਲਏ, ਤੇ ਹੁਣ ਸਿਵਲ ਵਾਰ ਵੱਲ ਧੱਕਿਆ ਹੋਇਆ ਉਹਨਾਂ ਨੂੰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਇੱਥੇ ਲੈਣੇ ਆ ਕਿ ਛੋਟਾ ਜਿਹਾ ਬ੍ਰੇਕ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।